ਅਗਲੀ ਅਗਲੀ ਖਬਰ ਵੱਲ ਚਲੀਏ, ਉਹ ਕੈਲੀਫੋਰਨੀਆ ਦੀ ਜੋ ਯੂਨੀਵਰਸਿਟੀਜ਼ ਹੈਗੀਆਂ ਆ, ਯੂਸੀ ਸਿਸਟਮ, ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ। ਉਹਨਾਂ ਦੇ 48,000 ਦੇ ਕਰੀਬ EMPLOYEES ਉਹ ਅੱਜ ਸਟ੍ਰਾਈਕ ਤੇ ਚਲੇ ਗਏ ਹੈਗੇ ਆ। ਉਹ ਕਹਿੰਦੇ ਵੀ ਸਾਡੀਆਂ ਤਨਖਾਹਾਂ ਬੜੀਆਂ ਘੱਟ ਆ, ਪੋਸਟ ਗ੍ਰੈਜੂਏਟ ਸਟੂਡੈਂਟਸ, ਟੀਚਿੰਗ ਅਸਿਸਟੈਂਟਸ ਸਾਰੇ ਕਹਿੰਦੇ ਵੀ ਸਾਨੂੰ $24,000 ਸਾਲ ਦੀ ਤਨਖਾਹ ਮਿਲਦੀ ਆ, ਤੇ ਉਹਦੇ ਚੋਂ ਸਾਡਾ ਅੱਧੇ ਤੋਂ ਵੱਧ ਜੋ ਆ ਉਹ ਰੈਂਟ ਤੇ ਚਲੇ ਜਾਂਦਾ, ਤੇ ਸਾਡੇ ਕੋਲ ਖਾਣ ਪੀਣ ਲਈ ਵੀ ਕੁਛ ਨਹੀਂ ਬਚਦਾ। ਇਦਾਂ ਦੀਆਂ ਸਟੋਰੀਆਂ ਆਈਆਂ। ਬਹੁਤ ਸਾਰੇ ਸਟੂਡੈਂਟਸ ਜੋ PhD ਕਰ ਰਹੇ ਆ, ਉਹ ਲੋਕਾਂ ਦੇ ਗਰਾਜਾਂ ਵਿੱਚ ਰਹਿ ਰਹੇ ਆ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਹੈਗੇ। ਸੋ ਯੂਨੀਅਨਸ ਕਾਫੀ ਜ਼ੋਰ ਸ਼ੋਰ ਦੇ ਨਾਲ ਇਹਨਾਂ ਦੀ ਸਪੋਰਟ ਕਰ ਰਹੀਆਂ ਆ। ਸੋ ਕਹਿੰਦੇ ਆ ਵੀ ਸਾਨੂੰ ਜਿਹੜੀ ਤਨਖਾਹ ਆ ਘੱਟੋ ਘੱਟ 50,000 ਦੇ ਲਾਗੇ ਛਾਗੇ ਹੋਣੀ ਚਾਹੀਦੀ ਆ। ਹੈਲਥ ਬੈਨੀਫਿਟਸ ਦੇਣੇ ਚਾਹੀਦੇ ਆ, ਬੱਚਿਆਂ ਲਈ ਚਾਈਲਡ ਕੇਅਰ ਲਈ ਜੋ ਸਪੋਰਟ ਹੋ ਸਕਦੀ ਆ ਉਹ ਹੋਣੀ ਚਾਹੀਦੀ ਹੈਗੀ ਆ। ਬਾਰਗੇਨਿੰਗ ਉਹਨਾਂ ਦੀ ਚੱਲਦੀ ਰਹੀ ਕਈ ਮਹੀਨੇ, ਪਰ 26 ਦੇ ਕਰੀਬ ਅਨਫੇਅਰ ਲੇਬਰ ਪ੍ਰੈਕਟਿਸਿਸ ਫਾਈਲਡ ਹੋਈਆਂ ਹੈਗੀਆਂ ਪਿਛਲੇ ਸਮੇਂ 'ਚ। ਕੋਈ ਵੀ ਜਿਹੜਾ ਉਹਦਾ ਨਤੀਜਾ ਨਹੀਂ ਨਿਕਲਿਆ। ਫਾਈਨਲੀ ਇੱਕ ਬਹੁਤ ਵੱਡਾ ਨੰਬਰ ਆ, 48,000 EMPLOYEES ਸਟ੍ਰਾਈਕ ਕਰਨ ਜਾ ਰਹੇ ਆ, ਸਟ੍ਰਾਈਕ ਕਰ ਰਹੇ ਆ। ਇਹਦੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ ਬਿਲਕੁਲ। ਸੋ ਪਿਕਟ ਲਾਈਨਸ ਕਹਿੰਦੇ ਆ ਵੀ ਬਾਹਰ ਬਣਾਈਆਂ ਜਿਹੜੀਆਂ ਉਹ ਜਾਣਗੀਆਂ, ਤੇ ਕਈਆਂ ਨੂੰ ਕਹਿੰਦੇ ਆ ਵੀ ਤੁਸੀਂ ਉਸ ਦੇ ਵਿੱਚ ਸ਼ਾਮਲ ਹੋਵੋ, ਕਈ ਕਹਿੰਦੇ ਆ ਵੀ ਨਹੀਂ, ਇੱਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਆਪਾਂ ਰੀਸੈਂਟਲੀ ਜਿਹੜੇ ਉਹ ਦੇਖ ਰਹੇ ਆ, ਹੁਣ ਤੁਸੀਂ ਦੇਖ ਲਓ ਵੀ ਮਿਨੀਮਮ ਬੇਸ ਸੈਲਰੀ $54,000 ਦੇ ਨਾਲ ਬਰਕਲੇ ਵਰਗੇ ਸ਼ਹਿਰ ਦੀ ਗੱਲ ਜੇ ਆਪਾਂ ਕਰੀਏ, ਜਿੱਥੇ ਵੱਡੇ ਵੱਡੀਆਂ ਯੂਨੀਵਰਸਿਟੀਜ਼ ਆ, ਉਹ ਅਨਅਫੋਰਡੇਬਲ ਜਿਹੜਾ ਉਹ ਬਣ ਜਾਂਦਾ। ਕਿੱਦਾਂ ਕੋਈ ਉੱਥੇ ਜਿਹੜਾ ਉਹ ਚੱਲੇਗਾ। ਸੋ ਕਾਫੀ ਮੁਸ਼ਕਿਲ ਜਿਹੜਾ ਉਹ ਬਣ ਜਾਂਦਾ। ਤੇ ਪਰ ਹੁਣ ਹੜਤਾਲਾਂ ਇਹ ਪਹਿਲੇ ਨਹੀਂ ਆ, ਇਹ ਅਖੀਰਲੇ ਨਹੀਂ ਆ, ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ। ਤੇ ਹੁਣ ਯੂਸੀਜ਼ ਦੇ ਸਿਸਟਮ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਹੀ ਆ। ਇੱਥੋਂ ਤੱਕ ਕਿ ਕਹਿੰਦੇ ਵੀ ਡੇਵਿਸ ਤੇ ਹੋਰ ਬਾਕੀ ਬਰਕਲੇ ਤੇ ਹੋਰ ਦੂਜੀਆਂ ਜਿਹੜੀਆਂ ਯੂਸੀ ਯੂਨੀਵਰਸਿਟੀਜ਼ ਆ ਉੱਥੇ ਚੱਲੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 16 ਸਾਲਾਂ ਦੀ ਕੁੜੀ ਕੈਲੀਫੋਰਨੀਆ ਦੀ, ਉਹ ਲਾਪਤਾ ਸੀ। ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਹੈ ਵੀ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ, ਜਿੱਥੇ ਅਖੀਰਲੀ ਵਾਰ ਦੇਖੀ ਗਈ ਸੀ ਉਹ ਤੋਂ 1 ਮੀਲ ਤੋਂ ਵੀ ਘੱਟ ਦੂਰ ਜਿਹੜਾ ਜੰਗਲਾਤ ਵਾਲਾ ਇਲਾਕਾ ਹੈ, ਵੁੱਡਡ ਏਰੀਆ ਸੀਗਾ, ਉੱਥੇ ਉਸ ਦੀ ਲਾਸ਼ ਬਰਾਮਦ ਹੋਈ ਆ। ਸੈਕਰਾਮੈਂਟੋ ਬੀ ਨੇ ਜਿਹੜੇ ਇਸ ਤੋਂ ਬਾਅਦ ਰਿਪੋਰਟ ਕੀਤਾ ਸੀਗਾ ਵੀ ਇਹ ਜਿਹੜੀ ਲਾਸ਼ ਆ ਕੁੜੀ ਦੀ, ਇਹ ਬੀਤੇ ਸ਼ੁੱਕਰਵਾਰ ਦੁਪਹਿਰ ਨੂੰ ਜਿਹੜੀ ਉੱਥੋਂ ਲੱਭੀ ਸੀਗੀ। ਨਵਾਡਾ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੱਸੀ ਹੈਗੀ ਆ। ਹਾਲ ਦੀ ਘੜੀ ਮੌਤ ਕਿਸ ਕਾਰਨਾਂ ਕਰਕੇ ਹੋਈ ਹੈ, ਨਵਾਡਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਜਾਣਕਾਰੀ ਤਾਂ ਨਹੀਂ ਦਿੱਤੀ, ਪਰ ਉਹਨਾਂ ਨੇ ਕਿਹਾ ਵੀ ਕੋਈ ਸ਼ੱਕ ਨਹੀਂ ਹੈਗਾ ਵੀ ਕਿਸੇ ਨੇ ਕੋਈ ਫਾਊਲ ਪਲੇ ਜਿਹੜਾ ਇਸ ਦੇ ਵਿੱਚ ਹੋਵੇ, ਵੀ ਕਿਸੇ ਨੇ ਜਾਂ ਮਾਰ ਕੇ ਸਿੱਟਤਾ ਹੈ ਜਾਂ ਕੀ ਹੋਊਗਾ। ਵੈਡਨਸਡੇ ਨੂੰ ਕਹਿੰਦੇ ਵੀ ਆਪਣੇ ਘਰੋਂ ਜਿਹੜੀ ਉਹ ਨਿਕਲੀ ਸੀਗੀ, ਵਾਕਅਵੇ ਜਿਹੜੀ ਉਹ ਕਰ ਰਹੀ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਨੀਅਰ ਫਰੀਜ਼ਿੰਗ ਟੈਂਪਰੇਚਰ ਸੀਗਾ। ਠੰਡ ਦੇ ਨਾਲ ਵੀ ਹੋਇਆ ਹੋ ਸਕਦਾ ਆ, ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਆ। ਅੱਧੇ ਮੀਲ ਹੀ ਦੂਰ ਸੀ ਆਪਣੇ ਘਰ ਤੋਂ ਜਿੱਥੇ ਇਸ ਦੀ ਲਾਸ਼ ਬਰਾਮਦ ਹੋਈ ਆ। ਬਿਲਕੁਲ।